जाना, मिठे शब्द बोल ले बीबा अमला कटिया खाना। लिखिया बोलिया भुलणगे ना मित्र तेरे प्यारे, करम तेरे चंगे होण ते याद करनगे सारे। ओ ज्ञानी जैब सिंह करदा काम उचेरे, बीबी बलविंदर कौर नूं लिखण ते ओ परीरे। काज अजिहा करिए कोई ये सलाह ना कीती, काज अजिहा करिए कोई ये सलाह ना कीती, खलकत भी चंगियाई कमाए रब दी रज़ा भी जीती। एक अकेला 211 ने गल सानू समझाई, एक अकेला 211 ने गल सानू समझाई, साइमा जी बलविंदर कौर ने सोहनी किताब बनाई। पंजाब हाउस ने रंग पा दिते सोहनी करके छपाई, मुदस्सर भट्ट दी हलाशेरी ने महफिल सजाई। ਸਾਂਝਾ ਪੰਜਾਬ ਕਾਨਫਰੰਸ ਦੇ ਦੂਸਰੇ ਸੈਸ਼ਨ ਵਿੱਚ ਪੰਜ ਦਰਿਆਵਾਂ ਦੇ ਸਮਾਜ ਦੀਆਂ ਕਦਰਾਂ ਉੱਤੇ ਭਰਵੀਂ ਗੱਲਬਾਤ ਦੇ ਨਾਲ-ਨਾਲ ਉੱਚੀ ਪੱਧਰ ਦੀ ਲਿਖਾਰੀ ਤੇ ਸੂਝਵਾਨ ਬਲਵਿੰਦਰ ਚੱਠਾ ਦੀ ਕਿਤਾਬ ਅਖਲਾਕੀ ਕਦਰਾਂ ਦੀ ਮੁੱਖ ਵਿਖਾਲੀ ਵੀ ਕੀਤੀ ਗਈ। ਇਸ ਬਾਰੇ ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਜ਼ਿੰਦਾ ਸਮਾਜ ਦੀ ਸਭ ਤੋਂ ਵੱਡੀ ਨਿਸ਼ਾਨੀ ਉਹਦੀਆਂ ਅਖਲਾਕੀ ਕਦਰਾਂ ਹੀ ਹੁੰਦੀਆਂ ਨੇ। ਜੇ ਸਮਾਜ ਅਖਲਾਕੀਆਤ ਰਾਹੀਂ ਨਵੀਂ ਪੀੜ੍ਹੀ ਦੀ ਤਰਬੀਅਤ ਕਰੇ ਤੇ ਉਹਦਾ ਆਉਣ ਵਾਲਾ ਵੇਲਾ ਖੁਸ਼ਹਾਲੀ ਲੈ ਕੇ ਆਉਂਦਾ ਹੈ। ਇਹ ਸਮਾਜ ਦੀ ਸਾਂਝੀ ਜ਼ਿੰਮੇਵਾਰੀ। ਇਹਦਾ ਸੋਰਸ ਜਿਹੜਾ ਸੀ ਨਾ ਜੀ ਨੈਤਿਕਤਾ ਦਾ, 3 ਸੋਰਸ ਸੀਗੇ ਜਿਹੜੇ ਖਤਮ ਹੋ ਚੁੱਕੇ ਆ। ਪਹਿਲਾ ਸੋਰਸ ਸੀਗਾ ਸਾਂਝੇ ਪਰਿਵਾਰ। ਤੁਹਾਡੇ ਤੋਂ ਸ਼ਾਇਦ ਕੋਈ ਬੱਚੇ ਜ਼ਿਆਦਾ ਹੁਣ, ਸਾਡੇ ਹੁਣ 1 ਜਾਂ 2 ਤੋਂ ਵੱਧ ਬੱਚੇ ਹੈ ਨਹੀਂ ਕਿ ਮੇਰਾ ਪੋਤਾ ਵੀ ਇੱਕੋ ਆ, ਦੋਤਾ ਵੀ ਇੱਕੋ ਹੀ ਹੈਗਾ। ਇੱਕ ਦੂਜੇ ਨਾਲ ਚੀਜ਼ ਵੀ ਸ਼ੇਅਰ ਨਹੀਂ ਕਰਦੇ, ਉਹ ਨੈਤਿਕਤਾ ਦੇ ਗੁਣ ਉੱਥੋਂ ਨਹੀਂ ਸਿੱਖ ਹੋ ਰਹੇ। ਦੂਜਾ ਸੋਰਸ ਸੀਗਾ ਟੀਚਰ। ਟੀਚਰਾਂ ਕੋਲ ਹੁਣ ਸਿਲੇਬਸ ਤੋਂ ਵੱਧ ਸਮਾਂ ਹੈ ਨਹੀਂਗਾ, ਉਹ ਨਹੀਂ ਪੜ੍ਹਾ ਸਕਦੇ। ਅੱਗੇ ਕਹਾਣੀਆਂ ਸੁਣਾ ਕੇ ਜ਼ਬਾਨੀ ਲੋਕਾਂ ਨੂੰ ਦੱਸਦੇ ਸਿਖਾਉਂਦੇ ਰਹਿ ਗਿਆ। ਤੀਜਾ ਸੀ ਸਮਾਜ ਦੇ ਸਿਆਣੇ ਬੰਦੇ। ਹੁਣ ਸਮਾਜ ਦੇ ਸਿਆਣੇ ਬੰਦਿਆਂ ਨੇ ਕੀ ਕਹਿਣਾ, ਪਿਓ ਵੀ ਆਪਦੇ ਪੁੱਤ ਨੂੰ ਕੁਛ ਨਹੀਂ ਕਹਿੰਦਾ, ਸ਼ਾਮ ਨੂੰ ਕਹਿੰਦਾ ਮੈਂ ਸੁਸਾਈਡ ਕਰਕੇ ਮਰ ਜਾਊਂਗਾ। ਇਸ ਕਰਕੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਨੈਤਿਕਤਾ ਨੂੰ, ਅਖਲਾਕ ਨੂੰ ਪੜ੍ਹਾਉਣ ਦੀ ਲੋੜ ਹੈ। ਦੁਨੀਆ ਦੇ ਕਿਸੇ ਵੀ ਕਾਲਜ ਸਕੂਲ ਵਿੱਚ ਅੱਜ ਤੱਕ ਨੈਤਿਕਤਾ ਨਹੀਂ ਪੜ੍ਹਾਈ ਜਾਂਦੀ ਹੈ। ਪਿੱਛੇ ਜੇ ਥੋੜ੍ਹੇ ਦਿਨ ਹੋਏ, 15 ਦਿਨ ਮੈਨੂੰ ਇੱਕ ਆਪਣਾ ਪੰਜਾਬੀ ਸੀਗਾ, ਉਹ ਕਹਿੰਦਾ ਸਾਨੂੰ ਕਹਿੰਦੇ ਸਾਡੇ 'ਚ ਅਖਲਾਕ ਹੈ ਨਹੀਂਗਾ। ਦੱਸੋ ਤੁਸੀਂ ਕਿਹੜੇ ਸਕੂਲ 'ਚ ਪੜ੍ਹਾਉਂਦੇ ਆ, ਕਿਹੜੇ ਕਾਲਜ 'ਚ ਪੜ੍ਹਾਉਂਦੇ ਆ, ਕਿਹੜੀ ਯੂਨੀਵਰਸਿਟੀ ਪੜ੍ਹਾਉਂਦੇ ਆ? ਕੋਈ ਨਹੀਂ ਪੜ੍ਹਾਉਂਦਾ। ਅਖਲਾਕ ਹੈ ਕਿ ਜੇ ਇੱਕ ਵਧੀਆ ਜੱਜ ਜਿਹੜਾ ਉਹ ਬਗੈਰ ਪਾਰਟੀਬਾਜ਼ੀ ਤੋਂ ਵਧੀਆ ਫੈਸਲਾ ਕਰੂਗਾ, ਉਹ ਅਖਲਾਕ ਕਾਇਮ ਕਰੂਗਾ। ਜਿਹੜਾ ਕੋਈ ਇੰਜੀਨੀਅਰ ਆ, ਉਹ ਜਦੋਂ ਪੁਲ ਬਣਾਉਂਦੇ ਆ, ਸੜਕਾਂ ਬਣਾਉਂਦੇ ਆ, ਜੇ ਉਹ ਪੂਰੀ ਸਮੱਗਰੀ ਪਾਊਗਾ, ਪੈਸਾ ਪੂਸਾ ਉੱਪਰ ਨਾ ਕਰੂਗਾ, ਉਹਦਾ ਵੀ ਮਨ ਵਧੀਆ ਤੇ ਕੰਮ ਵੀ ਵਧੀਆ ਹੋਊਗਾ, ਅਖਲਾਕ ਬਣ ਗਿਆ। ਇਹ ਬਹੁਤ ਛੋਟੀਆਂ ਗੱਲਾਂ ਜਿਹੜੀਆਂ ਆਪਾਂ ਘਰਾਂ ਵਿੱਚ ਕਰਦੇ ਆ। ਜਿਹੜੇ ਮੇਰੀ ਉਮਰ ਦੇ ਆ, ਉਹ ਤਾਂ ਆਪਣੇ ਪੋਤੇ ਪੋਤੀਆਂ ਨੇ ਪਿਆਰ ਕਰਨ, ਤੇ ਜਿਹੜੇ ਸਾਤੋਂ ਗਬਲੇ ਆ, ਜਿਹਨਾਂ ਦੇ ਨਿਆਣੇ ਆ, ਉਹ ਨਿਆਣਿਆਂ ਨੇ ਪਿਆਰ ਕਰਨ ਤੇ ਸਾਡੀ ਰਿਸਪੈਕਟ ਕਰਨ, ਤਾਂ ਕਿ ਉਹ ਨਿਆਣੇ ਦੇਖ ਸਕਣ ਕਿ ਉਹਨਾਂ ਦੀ ਵੀ ਕੱਲ੍ਹ ਨੂੰ ਰਿਸਪੈਕਟ ਕਰਨ। ਉਹ ਵੀ ਅਖਲਾਕ ਆ। ਮੈਂ ਸਮਝਦਾ ਕਿ ਸਾਡੇ ਵਾਸਤੇ ਇੱਕ ਇਜ਼ਾਜ਼ ਹੈ ਕਿ ਅਸੀਂ ਇੱਕ ਐਸੀ ਕਿਤਾਬ ਨੂੰ ਪਬਲਿਸ਼ ਕੀਤਾ ਜਿਹਦੇ 'ਚ ਅਖਲਾਕੀਆਤ ਦਾ ਦਰਸ ਦਿੱਤਾ ਗਿਆ, ਮੁਹੱਬਤ ਦਾ ਦਰਸ ਦਿੱਤਾ ਗਿਆ, ਅਮਨ ਤੇ ਪਿਆਰ ਦਾ ਦਰਸ ਦਿੱਤਾ ਗਿਆ। ਔਰ ਮੈਂ ਸਮਝਦਾ ਕਿ ਮੌਜੂਦਾ ਹਾਲਾਤ ਵਿੱਚ ਇਸ ਗੱਲ ਦੀ ਲੋੜ ਹੈ ਕਿ ਐਸੀਆਂ ਕਿਤਾਬਾਂ, ਐਸੀਆਂ ਚੀਜ਼ਾਂ ਪਬਲਿਸ਼ ਕੀਤੀਆਂ ਜਾਣ ਜਿਹੜੀ ਨਵੀਂ ਨਸਲ ਨੂੰ ਪਿਆਰ ਤੇ ਮੁਹੱਬਤ ਦਾ ਦਰਸ ਦੇਣ। ਸੋ ਅਸੀਂ ਇਹ ਯਾਰ ਕਰਦੇ ਰਵਾਂਗੇ। ਕਿਤਾਬ ਅਖਲਾਕੀ ਕਦਰਾਂ ਨਿੱਕੀਆਂ ਨਿੱਕੀਆਂ ਕਹਾਣੀਆਂ ਦਾ ਮਜਮੂਆ ਹੈ, ਜਿਹਦੇ ਵਿੱਚ ਸੱਚ ਬੋਲਣਾ, ਇਮਾਨਦਾਰੀ, ਦੂਜਿਆਂ ਦੀ ਮਦਦ ਕਰਨਾ, ਇੱਕ ਦੂਜੇ ਦੇ ਨਾਲ ਦੁੱਖ ਦਰਦ ਵੰਡਣਾ, ਨਿੱਕਿਆਂ ਨਾਲ ਪਿਆਰ ਤੇ ਵੱਡਿਆਂ ਦਾ ਅਦਬ ਕਰਨਾ, ਕਿਸੇ ਵੀ ਜ਼ੁਲਮ ਜ਼ਿਆਦਤੀ ਨਾਲ ਨਾ ਕਰਨਾ ਵਰਗੀਆਂ ਕਹਾਣੀਆਂ ਸੁਲੱਖਣੇ ਅੰਦਾਜ਼ ਵਿੱਚ ਬਿਆਨ ਕੀਤੀਆਂ ਹੁੰਦੀਆਂ ਤੇ ਪੜ੍ਹਨ ਸੁਣਨ ਵਾਲੇ ਦੀ ਦਿਲਚਸਪੀ ਵੀ ਕਾਇਮ ਰਹਿੰਦੀ ਹੈ। ਉਸ ਤੋਂ ਸਬਕ ਵੀ ਹਾਸਲ ਅਸੀਂ ਕਰਨੇ ਆ। ਦਰਅਸਲ ਅਖਲਾਕੀ ਕਦਰਾਂ ਯੂਨੀਵਰਸਲ ਹੁੰਦੀਆਂ ਨੇ ਤੇ ਕੋਈ ਵੀ ਮੁਆਸ਼ਰਾ ਇਸ ਦੀ ਨਿੰਦਿਆ ਨਹੀਂ ਕਰ ਸਕਦਾ। ਸਾਰੇ ਮਜ਼ਹਬ ਜਿਹੜੇ ਨੇ ਉਹ ਸਾਨੂੰ ਅਖਲਾਕੀ ਤੌਰ ਤੇ ਇਨਸਾਨ ਦੋਸਤੀ ਦਾ ਜਿਹੜਾ ਦਰਸ ਦਿੰਦੇ ਨੇ, ਇੱਕ ਦੂਜੇ ਨੂੰ ਜੋੜ ਕੇ ਰੱਖਣ ਦਾ ਜਿਹੜਾ ਦਰਸ ਦਿੰਦੇ ਨੇ, ਉਹ ਇੱਕੋ ਜਿਹਾ ਹੀ ਹੈ। ਮੈਨੂੰ ਕਿਸੇ ਵੀ ਥਾਂ ਤੇ ਕੋਈ ਵੀ ਇਹੋ ਜਿਹੀ ਸ਼ੈ ਨਹੀਂ ਲੱਭਦੀ ਕਿ ਮੈਂ ਕਹਾਂ ਕਿ ਨਹੀਂ ਜੀ ਇਹਦੇ ਵਿੱਚ ਇਹ ਵੱਖਰਾ ਹੈ ਤੇ ਇਹ ਵੱਖਰਾ। ਅਸੀਂ ਆਪਣੀ ਉਹਦੀ ਤਰਜੀਹਾਤ ਜਿਹੜੀਆਂ ਬਣਾ ਕੇ ਅਸੀਂ ਆਪਣੇ ਮੁਆਸ਼ਰੇ 'ਚ ਤਹਿਜ਼ੀਬੀ ਹਵਾਲੇ ਨਾਲ ਜਿੰਨੀ ਵੰਡ ਪਾਈਏ, ਉਹਦੇ ਜ਼ਿੰਮੇਦਾਰ ਅਸੀਂ ਆਪ ਆ, ਸਾਡੇ ਮਜ਼ਹਬ ਨਹੀਂ ਹੈ ਨੇ। ਗਲਤੀਆਂ ਦਾ ਆਖਣਾ ਸੀ ਕਿ ਬਲਵਿੰਦਰ ਚੱਠਾ ਹੋਰਾਂ ਉਸਤਾਦ ਹੋਣ ਦਾ ਸਬੂਤ ਦਿੰਦਿਆਂ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਉਹਨਾਂ ਦੀ ਕਿਤਾਬ ਅਖਲਾਕੀ ਕਦਰਾਂ ਸਮਾਜ ਨੂੰ ਉਹ ਸਬਕ ਦਿੰਦੀ ਹੈ ਜੋ ਇਸ ਧਰਤੀ ਦੇ ਬਜ਼ੁਰਗਾਂ ਦਿੱਤਾ ਤੇ ਇੱਕ ਦੂਜੇ ਨਾਲ ਮੁਹੱਬਤਾਂ ਦੀ ਸਾਂਝ ਦੀ ਰਾਹ ਵਿਖਾਈ। ਅੱਜ ਜਿਹੜੀ ਕਿਤਾਬ ਅਸੀਂ ਅਰਪਣ ਕਰ ਰਹੇ ਹਾਂ ਬਲਵਿੰਦਰ ਕੌਰ ਚੱਠਾ ਜੀ ਦੀ ਲਿਖੀ ਹੋਈ, ਜਿਹੜੀ ਕਿ ਸਾਇਮਾ ਬਤੂਲ ਜੀ ਨੇ ਟਰਾਂਸਲੇਟ ਕੀਤੀ ਹੈਗੀ ਆ ਸ਼ਾਹਮੁਖੀ ਦੇ ਵਿੱਚ ਆਪ ਸਭ ਲਈ। ਜੇ ਅਸੀਂ ਉਹ ਆਪਣੀ ਕਿਤਾਬ ਜਿਹੜੀ ਹੈਗੀ ਆਪਣੀ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ, ਆਪ ਪੜ੍ਹਦੇ ਆ,
ਜਾਂ ਸਾਡੇ ਜਿਹੜੇ ਟੀਚਰ ਸਾਹਿਬਾਨ ਆ ਉਹ ਪੜ੍ਹਦੇ ਆ, ਤੇ ਮੇਰਾ ਖਿਆਲ ਆ ਬਹੁਤ ਸਾਰੀਆਂ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਆ ਜਿਨ੍ਹਾਂ ਦਾ ਸਾਨੂੰ ਪਤਾ ਨਹੀਂਗਾ ਕਿ ਕਿਸ ਤਰ੍ਹਾਂ ਦੂਰ ਹੋਣ, ਉਹ ਇਸ ਕਿਤਾਬ ਨੂੰ ਪੜ੍ਹਨ ਦੇ ਨਾਲ ਦੂਰ ਹੋ ਸਕਦੀਆਂ। ਗੱਲ ਹੋ ਰਹੀ ਹੈ ਅਖਲਾਕੀ ਕਦਰਾਂ ਦੀ। ਮੇਰੀ ਕਿਤਾਬ ਤੇ ਘੱਟ ਹੈ, ਜ਼ਾਹਿਰ ਹੈ ਮੈਂ ਤੇ ਉਹਨੂੰ ਇਸ ਕਾਬਲ ਬਣਾਇਆ ਹੈ ਕਿ ਇੱਥੋਂ ਦੇ ਪੰਜਾਬ ਵਾਲੇ ਬੱਚੇ ਜਿਹੜੇ ਨੇ ਉਸ ਨੂੰ ਪੜ੍ਹ ਸਕਣ, ਪਰ ਬੁਨਿਆਦੀ ਮਿਹਨਤ ਜਿਹੜੀ ਹੈ ਉਹ ਬਲਵਿੰਦਰ ਜੀ ਹੋਰਾਂ ਦੀ ਔਰ ਸਰਦਾਰ ਅਜੈਬ ਸਿੰਘ ਚੱਠਾ ਜੀ ਹੋਰਾਂ ਦੀ ਹੈ, ਕਿਉਂਕਿ ਉਹ ਇਸ ਕੰਮ ਲਈ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਔਰ ਅਖਲਾਕੀ ਕਦਰਾਂ ਵੱਲ ਲਿਜਾਣ ਵਾਲੇ ਔਰ ਅੱਜ ਦੇ ਦੌਰ ਵਿੱਚ ਜਦੋਂ ਅਖਲਾਕੀ ਕਦਰਾਂ ਦੀ ਬਹੁਤ ਘਾਟ ਹੈ, ਉਹਨਾਂ ਨੇ ਇੱਕ ਨਵੇਂ ਅੰਦਾਜ਼ ਨਾਲ ਇਸ ਨੂੰ ਉਘੇੜਨ ਦੀ ਕੋਸ਼ਿਸ਼ ਕੀਤੀ ਹੈ ਔਰ ਲੋਕਾਈ ਨੂੰ, ਸਮਾਜ ਨੂੰ ਇਸ ਨੀਂਹ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਖਲਾਕੀ ਕਦਰਾਂ ਜੀ ਹੁੰਦੀਆਂ ਹੀ ਉਹ ਨੀਹਾਂ ਨੇ ਜਿਨ੍ਹਾਂ ਤੇ ਸਮਾਜ ਉਸਰਦੇ ਨੇ, ਔਰ ਕੋਈ ਵੀ ਕੌਮ, ਕੋਈ ਇਲਾਕਾ, ਕੋਈ ਖਿੱਤਾ, ਕੋਈ ਮਜ਼ਹਬ ਐਸਾ ਨਹੀਂ ਜਿਹੜਾ ਇਹਨਾਂ ਕਦਰਾਂ ਦੀ ਤਾਲੀਮ ਨਾ ਦਿੰਦਾ ਹੋਵੇ ਜਾਂ ਇਹਨਾਂ ਕਦਰਾਂ ਨੂੰ ਕਦਰਾਂ ਨਾ ਸਮਝਦਾ ਹੋਵੇ। ਤੇ ਜਿਵੇਂ ਸਰਦੂਲ ਸਾਹਿਬ ਹੋਰਾਂ ਨੇ ਵੀ ਗੱਲ ਕੀਤੀ ਕਿ ਇਹ ਹੈ ਤੇ ਬੜਾ ਸੌਖਾ ਜਿਹਾ ਮੌਜੂ ਅਖਲਾਕੀ ਕਦਰਾਂ, ਪਰ ਇਹਨਾਂ ਤੇ ਅਮਲ ਕਰਨਾ ਖਾਸਾ ਔਖਾ ਹੈ। ਇਹ ਚੰਗੀਆਂ ਬੜੀਆਂ ਲੱਗਦੀਆਂ ਨੇ ਜਦੋਂ ਦੂਜੇ ਕਰਕੇ ਵਿਖਾ ਰਹੇ ਹੁੰਦੇ ਨੇ, ਲੇਕਿਨ ਆਪਣੇ ਅੰਦਰ ਇਹਨਾਂ ਨੂੰ ਪੈਦਾ ਕਰਨਾ ਖਾਸਾ ਔਖਾ ਹੁੰਦਾ ਹੈ। ਅਖਲਾਕੀ ਕਦਰਾਂ ਉੱਥੇ ਹੀ ਮੌਜੂਦ ਹੋ ਸਕਦੀਆਂ ਨੇ ਜਿਹੜੇ ਸਮਾਜ ਜ਼ਿੰਦਾ ਹੋਣ, ਤੇ ਅਗਰ ਇਖਲਾਕੀ ਕਦਰ ਕੋਈ ਵੀ ਹੈ ਤੇ ਫਿਰ ਇਹ ਅਲਾਮਤ, ਇਹ ਨਿਸ਼ਾਨੀ ਹੈ ਕਿ ਤੁਹਾਡਾ ਸਮਾਜ ਮਰਿਆ ਨਹੀਂ ਹੈ, ਮੁਰਦਾ ਨਹੀਂ ਹੈ। ਤੇ ਜਿੱਥੇ ਕਿਤਾਬ ਦੀ ਗੁੰਜਾਇਸ਼ ਨਿਕਲ ਆਵੇ ਤੇ ਉਹ ਜ਼ਿੰਦਾ ਸਮਾਜ ਦੀ ਸਭ ਤੋਂ ਵੱਡੀ ਗਵਾਹੀ ਹੈ। ਇਕੱਠ ਵਿੱਚ ਪੰਜਾਬੀ ਯੂਨੀਅਨ ਵੱਲੋਂ ਬਲਵਿੰਦਰ ਚੱਠਾ ਦੀ ਕਿਤਾਬ ਅਖਲਾਕੀ ਕਦਰਾਂ ਉੱਤੇ ਬਣਾਈ ਗਈ ਡਾਕੂਮੈਂਟਰੀ ਪੇਸ਼ ਕੀਤੀ ਗਈ, ਜਿਹਦੇ ਵਿੱਚ ਇਸ ਪੁਸਤਕ ਦੀ ਅਜੋਕੇ ਵੇਲੇ ਵਿੱਚ ਲੋੜ ਉੱਤੇ ਚਾਨਣ ਪਾਇਆ ਗਿਆ, ਜਿਹਦਾ ਸ਼ਾਮੁਖੀ ਲੱਥਾ ਪੰਜਾਬੀ ਬੋਲੀ ਦੀ ਉਸਤਾਦ ਤੇ ਸੂਝਵਾਨ ਡਾਕਟਰ ਸਾਇਮਾ ਬਤੂਲ ਹੋਰਾਂ ਅਖਲਾਕੀ ਕਦਰਾਂ ਦੇ ਨਾਂ ਨਾਲ ਕੀਤਾ ਹੈ। ਪੰਜਾਬ ਹਾਊਸ ਵਿੱਚ ਹੋਣ ਵਾਲਾ ਇਹ ਸ਼ਾਨਦਾਰ ਇਕੱਠ ਸਾਬਤ ਕਰਦਾ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਵਸਨੀਕ ਆਪਣੀ ਰਹਿਤਲ ਨਾਲ ਕਿੰਨੀ ਗੂੜੀ ਜੁਰਤ ਰੱਖਦੇ ਹਨ। ਕੈਮਰਾ ਪਰਸਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ।